अस्सलाम वालेकुम सत श्री अकाल जी। उम्मीद करना कि सारे ठीक होवो। अच्छा जी, एक होर स्टूडेंट पास होए ने अदनान इस्माइल भाई ने। इन्हां दो गलतियां नाल अपनी थ्योरी पास कीती जी। बहुत बहुत मुबारक होवे तुहानूं। ते नਵੇਂ स्टूडेंट वास्ते यही चीज़ां फिर वही रिपीट करांगा कि इस चैनल दे उत्ते पूरा कोर्स अपलोड है, सारे दा सारा फ्री है, अपनी तैयारी फ्री कर सकते हो। ते जेह्ड़े स्टूडेंट ने थ्योरी पास कीती अपना PDF मिल गया वो मेरे WhatsApp नंबर ते सेंड कर दिओ ताकि दूसरे दोस्तां नाल शेयर हो जाए और दूसरिਆਂ ਨੂੰ थोड़ा आइडिया हो जाए। चलो जी, पहला सवाल वेख लीए। ਇਨ ਆਊਟੋਸਟਰਾਦਾ ਕਹਿੰਦਾ ਆਊਟੋਸਟਰਾਦਾ ਦੇ ਵਿੱਚ ਸਿਪੋ ਸੁਰਪਾ ਸਾਰੇ ਓਵਰਟੇਕ ਕਰ ਸਕਦੇ ਹੋ। ਇਨਡਿਫਰੈਂਟ ਤੇ ਮੇਨ ਤੇ ਮਤਲਬ ਕੋਈ ਫਰਕ ਨਹੀਂ ਪੈਂਦਾ। ਆਦੀ ਇਸ ਤਰ੍ਹਾਂ ਜਾਂ ਇਸ ਤਰ੍ਹਾਂ ਕਹਿੰਦਾ ਸੱਜੇ ਤੋਂ ਵੀ ਕਰ ਸਕਦੇ ਹੋ, ਖੱਬੇ ਤੋਂ ਵੀ ਕਰ ਸਕਦੇ ਹੋ, ਕੋਈ ਫਰਕ ਨਹੀਂ ਪੈਂਦਾ। ਫਾਲਸੋ। ਦੂਸਰਾ ਨਿਸ਼ਾਨ ਸਾਹਿਬ ਵੇਖ ਲਿਆ ਜੀ, ਇਹ ਸਪੀਆ ਜਿਹੜਾ ਹੁੰਦਾ ਹੈ ਰੋਸੋ ਕਲਰ ਦਾ, ਜਦੋਂ ਇਹ ਆਨ ਹੋਵੇ ਚਲਦੀ ਹੋਈ ਗੱਡੀ ਦਾ ਆਨ ਨਹੀਂ ਹੋਣਾ ਚਾਹੀਦਾ। ਅਗਰ ਆਨ ਹੋ ਗਿਆ ਤੇ ਇਹਦਾ ਮਤਲਬ ਗੱਡੀ ਦਾ ਜਿਹੜਾ ਬ੍ਰੇਕਿੰਗ ਸਿਸਟਮ ਹੈ ਉਹਦੇ ਵਿੱਚ ਕੋਈ ਖਰਾਬੀ ਹੈ। ਉਹਨਾਂ ਸਪੀਆ ਦੀ ਕਲਰ ਰੋਸੋ ਕਹਿੰਦਾ ਸਪੀਆ ਲਾਲ ਕਲਰ ਦਾ contrassegnata dal simbolo di figura ਤੇ ਇਹ ਨਿਸ਼ਾਨਦੇਹੀ ਕਰਦਾ ਹੈ। Se accesa durante la marcia ਵੀ ਅਗਰ ਚਲਦਿਆਂ ਹੋਇਆ ਆਨ ਹੋ ਗਿਆ। comporta di provvedere ਵੀ ਖਿਆਲ ਕਰੋ rapidamente ਜਲਦੀ ਦੇ ਨਾਲ। ha una manutenzione o riparazione ਮਤਲਬ ਰਿਪੇਅਰਿੰਗ ਕਰਾਓ, ਮੁਰੰਮਤ ਕਰਾਓ del impianto frenante ਜਿਹੜਾ ਬ੍ਰੇਕਿੰਗ ਸਿਸਟਮ ਹੈ ਉਹਦੀ ਵੀਰੋ। ਤੀਸਰਾ è opportuno per il conducente ਕਹਿੰਦਾ ਡਰਾਈਵਰ ਵਾਸਤੇ ਸਲਾਹ ਵੇ ਕਿ accusa segni di stanchezza ਜਿਹੜਾ ਥਕਾਵਟ ਮਹਿਸੂਸ ਕਰ ਰਿਹਾ ਹੈ avvicinarsi il più possibile ਵੀ ਜਿਤਨਾ ਨਜ਼ਦੀਕ ਹੋ ਸਕਦਾ ਨਜ਼ਦੀਕ ਹੋ ਜਾਏ al veicolo ਗੱਡੀ ਦੇ che lo precede nella marcia ਜਿਹੜੀ ਅੱਗੇ ਚੱਲਦੀ ਹੈ। ਫਾਲਸੋ। ਅੱਛਾ ਜੀ, ਇਹ ਸਵਾਲ ਜਿਹੜਾ ਇਹ ਕਾਫੀ ਦਫਾ ਸਕੇਦਿਆਂ ਵਿੱਚ ਆ ਚੁੱਕਿਆ ਹੈ। ਠੀਕ ਹੈ। 4 ਨੰਬਰ dopo un incidente ਕਹਿੰਦਾ ਐਕਸੀਡੈਂਟ ਤੋਂ ਬਾਅਦ se c'è principio di incendio dal veicolo ਵੀ ਗੱਡੀ ਨੂੰ ਅੱਗ ਲੱਗ ਗਈ ਹੈ in mancanza di estintore ਵੀ ਤੁਹਾਡੇ ਕੋਲ ਸਿਲੰਡਰ ਕੋਈ ਨਹੀਂ ਜਿਹੜਾ ਅੱਗ ਬੁਝਾਉਣੇ ਵਾਲਾ ਹੈ si può utilizzare ਕਹਿੰਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ una coperta bagnata ਕੋਈ ਗਿੱਲਾ ਕੰਬਲ ਫਿਰ spegnere le fiamme ਜਿਹੜੇ ਅੱਗ ਦੇ ਸ਼ੋਲੇ ਨਿਕਲ ਰਹੇ ਨੇ ਉਹਨਾਂ ਨੂੰ ਬੁਝਾਉਣੇ ਵਾਸਤੇ ਵੇਰੋ। 5 ਨੰਬਰ ਨਿਸ਼ਾਨ ਤੁਸੀਂ ਵੇਖ ਲਿਆ ਜੀ, ਸੜਕ ਦੀਆਂ ਸਾਈਡਾਂ ਤੇ ਐਸਾ ਏਰੀਆ ਵੇ ਜਿੱਥੇ ਅਗਰ ਤੁਸੀਂ ਕੋਈ ਜਲਦਾ ਹੈ ਸਿਗਰਟ ਜਾਂ ਇਸ ਤਰ੍ਹਾਂ ਕੋਈ ਚੀਜ਼ ਸੁੱਟਦੇ ਹੋ ਤੇ ਅੱਗ ਲੱਗ ਸਕਦੀ ਹੈ। ਤੇ ਇਸ ਨਿਸ਼ਾਨ ਦੇ ਨਾਲ ਮੀਟਰਾਂ ਵਾਲੀ ਜਾਂ ਕਿਲੋਮੀਟਰਾਂ ਵਾਲੀ ਪਨੇਲੋ ਲੱਗੀ ਹੋ ਸਕਦੀ ਹੈ ਜਿੰਨਾ ਉਹ ਏਰੀਆ ਲੰਬਾ ਹੋਵੇਗਾ। ਠੀਕ ਹੈ। Il segnale raffigurato ਨਿਸ਼ਾਨ ਦਿਖਾਇਆ ਗਿਆ ਇਹ ਇੰਟੀਗਰਾto dal pannello ਕਹਿੰਦਾ ਪਨੇਲੋ ਨਾਲ ਲੱਗੇ ਹੈ ਕਿ indica la lunghezza ਜਿਹੜੀ ਲੰਬਾਈ ਦੱਸੇਗੀ del tratto di strada ਸੜਕ ਦੇ ਉਸ ਹਿੱਸੇ ਦੀ interessato ਮਤਲਬ ਜਿਹਦੇ ਨਾਲ ਇਸ ਨਿਸ਼ਾਨ ਦਾ ਤਾਲੁਕ ਜਾਂ ਜਿਤਨੇ ਏਰੀਏ ਵਿੱਚ ਖਤਰਾ ਵੇ ਵੇਰੋ। ਅੱਛਾ ਜੀ, ਨਾ ਫਾਲਸੋ ਕੀਤੇ ਹੈ ਲੇਕਿਨ ਵੇਰੋ। 6 ਨੰਬਰ ਮੈਕਸਿਮਮ ਸਪੀਡ ਆ ਗਈ ਹੈ। Il segnale raffigurato ਨਿਸ਼ਾਨ ਦਿਖਾਇਆ ਗਿਆ obbliga ਲਾਗੂ ਕਰਦਾ ਹੈ a rispettare il limite minimo di velocità ਵੀ ਜਿਹੜੀ ਮਿਨੀਮਮ ਸਪੀਡ ਹੈ ਇਹਦੀ ਰਿਸਪੈਕਟ ਕਰਨੀ ਜੀ, ਇਹ ਤੇ ਅਮਲ ਕਰਨਾ ਜੇ ਇੰਡੀਕਾਟੋ ਜਿਹੜੀ ਦੱਸੀ ਗਈ ਹੈ। ਫਾਲਤੂ ਜੀ ਮਿਨੀਮੋ ਨਹੀਂ ਮਾਸੀਮੋ। 7 ਨੰਬਰ ਅੱਛਾ ਜੀ, ਇਸ ਤਸਵੀਰ ਵਾਲੇ ਵੀ ਨਿਸ਼ਾਨ ਹੁੰਦੇ ਨੇ ਪਏ, ਐਡ ਪੇਜ ਇਸ ਤਸਵੀਰ ਵਾਲਾ ਉਹ ਵੀ ਆਪਣਾ ਕਲੀਅਰ ਕਰ ਲੈਣਾ। rispetto al veicolo che procede ਕਹਿੰਦਾ ਉਹ ਗੱਡੀ ਚੱਲ ਰਹੀ ਹੈ nel senso della freccia ਤੀਰ ਦੀ ਤਰਫ la striscia continua centrale ਜਿਹੜੀ ਕੰਟੀਨਿਊ ਸੈਂਟਰ ਵਾਲੀ ਲਾਈਨ ਇਨ ਫਿਗੂਰਾ ਤਸਵੀਰ ਵਿੱਚ si trova ogni volta ਕਹਿੰਦਾ ਇਹ ਹਰ ਦਫਾ ਮਿਲੇਗੀ ਕਿ si supera il tratto in discesa di un 200 ਜਦੋਂ ਤੁਸੀਂ 200 ਦੀ ਢਲਾਣ ਤੇ ਚੱਲਦੇ ਹੋ। ਫਾਲਤੂ ਇਹ discesa ਤੇ ਨਹੀਂ ਸਲੀਤਾ ਤੇ ਮਿਲੇਗੀ। 8 ਨੰਬਰ il pannello integrativo raffigurato il pannello ਦਿਖਾਈ ਗਈ ਹੈ indica una fascia oraria dei giorni lavorativi ਕਹਿੰਦਾ ਕੰਮ ਵਾਲੇ ਦਿਨਾਂ ਦਾ ਟਾਈਮ ਦੱਸ ਰਹੀ ਹੈ durante la quale ਜਿਹਦੇ ਦੌਰਾਨ vale la prescrizione ਇਹ ਪਾਬੰਦੀ ਵੈਲਿਡ ਹੋਵੇਗੀ del segnale ਉਸ ਨਿਸ਼ਾਨ ਦੀ sotto cui è posto ਜਿਹਦੇ ਥੱਲੇ ਲੱਗੀ ਹੋਵੇਗੀ ਵੇਰੋ। ਕਿਉਂਕਿ ਇਸ ਕੱਲੀ ਦਾ ਮਤਲਬ ਹੀ ਕੋਈ ਨਹੀਂ ਨਾ ਕਿਸੇ ਨਿਸ਼ਾਨ ਦੇ ਥੱਲੇ ਲੱਗੀ ਹੋਵੇਗੀ, ਜਿਹੜੇ ਵੀ ਨਿਸ਼ਾਨ ਦੇ ਥੱਲੇ ਲੱਗੀ ਹੈ ਉਹਦਾ ਮਤਲਬ ਬਈ ਇਹ ਨਿਸ਼ਾਨ ਇਸ ਟਾਈਮ ਵਿੱਚ ਵੈਲਿਡ ਹੈ ਕੰਮ ਵਾਲਿਆਂ ਦਿਨਾਂ ਵਿੱਚ। 9 ਨੰਬਰ in un centro abitato ਆਬਾਦੀ ਦੇ ਵਿੱਚ ਸ਼ਹਿਰ ਪਿੰਡ ਦੇ ਵਿੱਚ quando un pedone ਜਦੋਂ ਇੱਕ ਪੈਦਲ fuori dalle strisce di attraversamento ਉਹ ਜ਼ੈਬਰਾ ਕ੍ਰਾਸਿੰਗ ਵਾਲੀਆਂ ਲਾਈਨਾਂ ਤੋਂ ਬਾਹਰ ਹੈ ਜਿਹੜੀ attraversamento ਹੈ non accenni a darci la precedenza ਵੀ ਸਾਨੂੰ ਹੱਕ ਨਹੀਂ ਦੇ ਰਿਹਾ ਇਹ opportuno ਫਿਰ ਕਹਿੰਦਾ ਚਾਹੀਦਾ ਹੈ cercare di richiamare la sua attenzione ਵੀ ਉਹਦਾ ਧਿਆਨ ਪਾਉਣ ਦੀ ਕੋਸ਼ਿਸ਼ ਕਰੋ con qualsiasi mezzo ਕਿਸੇ ਵੀ ਤਰੀਕੇ ਨਾਲ perché ci dia la precedenza ਵੀ ਸਾਨੂੰ ਹੱਕ ਦੇਵੇ ਉਹ ਫਾਲਸੋ। 10 ਨੰਬਰ durante la fermata ਕਹਿੰਦਾ fermate ਦੇ ਦੌਰਾਨ il conducente driver non deve impedire con il proprio autoveicolo ਕਹਿੰਦਾ ਡਰਾਈਵਰ ਆਪਣੀ ਗੱਡੀ ਦੇ ਨਾਲ ਨਾ ਰੋਕੇ
il normale flusso del traffico, ਜਿਹੜਾ ਟ੍ਰੈਫਿਕ ਦਾ ਨਾਰਮਲ ਫਲੋ ਹੈ, ਕਹਿੰਦਾ ਉਹਨੂੰ ਨਾ ਰੋਕੇ ਜਿਹੜਾ ਉਹਨੇ ਫਿਰਮਾਤਾ ਕੀਤਾ ਉਹਦੇ ਨਾਲ। ਵੇਰੋ ਜਦੋਂ ਵੀ ਫਿਰਮਾਤਾ ਕਰੋ ਜਾਂ ਸੋਚਤਾ ਕਰੋ, ਟ੍ਰੈਫਿਕ ਨਹੀਂ ਰੁਕਣੀ ਚਾਹੀਦੀ। 11 ਨੰਬਰ, se si guida un motociclo, ਅਗਰ ਮੋਟਰਸਾਈਕਲ ਚਲਾ ਰਹੇ ਹੋ senza guanti, ਬਿਨਾ ਗਲਵਜ਼ ਤੋਂ, ਬਿਨਾ ਦਸਤਾਨਿਆਂ ਤੋਂ, si può intervenire più rapidamente, ਕਹਿੰਦਾ ਤੁਸੀਂ ਜਲਦੀ ਦੇ ਨਾਲ ਪਹੁੰਚ ਸਕਦੇ ਹੋ ਸੂਈ ਕਮਾਂਡ ਦੀ ਬਟਨਾਂ ਦੇ ਉੱਤੇ, ਮਤਲਬ ਜਿਹੜੇ ਬਟਨ ਹੁੰਦੇ ਨੇ ਹੈਂਡਲ ਦੇ ਉੱਤੇ ਲੱਗੇ, ਕਹਿੰਦਾ ਗਲਵਜ਼ਾਂ ਤੋਂ ਬਿਨਾ ਤੁਸੀਂ ਜਲਦੀ ਦੇ ਨਾਲ ਜਾਂ ਸਹੀ ਪਹੁੰਚੋਗੇ। ਫਾਲਤੂ ਜੀ, ਗਲਵਜ਼ਾਂ ਨਾਲ ਵੀ ਸਹੀ ਪਕੜ ਹੁੰਦੀ ਹੈ। 12 ਨੰਬਰ, un conducente, ਇੱਕ ਡਰਾਈਵਰ che ha assunto, ਜਿਹਨੇ ਇਸਤੇਮਾਲ ਕੀਤਾ una quantità eccessiva di bevande alcoliche, ਜਿਹਨੇ alcol ਜ਼ਿਆਦਾ ਇਸਤੇਮਾਲ ਕੀਤੀ ਹੈ, può recuperare velocemente, ਕਹਿੰਦਾ ਉਹ ਤੇਜ਼ੀ ਦੇ ਨਾਲ ਰਿਕਵਰ ਕਰ ਸਕਦਾ ਹੈ idoneità alla guida ਸਹੀ ਡਰਾਈਵਿੰਗ ਦੇ ਲਈ, se assume, ਅਗਰ ਉਹ ਇਸਤੇਮਾਲ ਕਰਦਾ ਹੈ cibi piuttosto salati, ਕੋਈ ਨਮਕ ਵਾਲੀ ਚੀਜ਼। ਫਾਲਸੋ। 13 ਨੰਬਰ, il conducente che vede i pannelli, ਕਹਿੰਦਾ ਉਹ ਡਰਾਈਵਰ ਜਿਹੜਾ ਪਨੇਲੀਆਂ ਵੇਖਦਾ ਇਨ ਫਿਗੂਰਾ ਜਿਹੜੀ ਤਸਵੀਰ ਵਿੱਚ sta seguendo un rimorchio, ਕਹਿੰਦਾ ਇਹਦਾ ਮਤਲਬ ਹੈ ਉਹ ਰਿਮੋਰਕਿਓ ਦੇ ਪਿੱਛੇ ਚੱਲ ਰਿਹਾ, ਸੈਮੀ ਰਿਮੋਰਕਿਓ ਦੇ ਪਿੱਛੇ ਚੱਲ ਰਿਹਾ per trasporto di cose, ਜਿਹੜੇ ਸਮਾਨ ਲੈ ਕੇ ਜਾਣੇ ਵਾਸਤੇ ਨੇ, con massa pieno carico superiore, ਤੇ ਉਹਨਾਂ ਦਾ ਵਜ਼ਨ ਮੈਕਸਿਮਮ ਜਿਹੜਾ ਹੈ superiore ਜ਼ਿਆਦਾ ਵੇ 3,5 ਟਨ ਤੇ 3.5 ਟਨ ਤੋਂ। ਮੇਰੋ ਜੀ, ਇਹ ਜਿਹੜੀ ਜਾਲੋ ਪਨੇਲੋ ਹੈ, ਇਹ ਜਿਹੜੇ ਰਿਮੋਰਕੀ ਸਮੀ ਰਿਮੋਰਕੀ ਹੁੰਦੇ ਨੇ ਜਿਨ੍ਹਾਂ ਦਾ ਵਜ਼ਨ 3.5 ਟਨ ਤੋਂ ਜ਼ਿਆਦਾ ਹੁੰਦਾ ਹੈ, ਉਹਦੇ ਪਿੱਛੇ ਹੀ ਹੈ ਪਨੇਲੋ ਲੱਗੀ ਹੁੰਦੀ ਹੈ। 14 ਖੱਬੇ ਮੁੜਨਾ obliquo ਹੈ, il segnale raffigurato indica, ਨਿਸ਼ਾਨ ਦੱਸ ਰਿਹਾ ਹੈ la fine del doppio senso di circolazione, ਵਿੱਚ doppio senso ਖਤਮ ਹੋ ਗਈ ਹੈ dopo una svolta a destra, ਸੱਜੇ ਮੁੜਨੇ ਤੋਂ ਬਾਅਦ। ਫਾਲਸੋ। 15 ਨੰਬਰ, ਇਸ਼ਾਰੇ ਦਾ ਨਿਸ਼ਾਨ ਹੈ, il semaforo di figura da ਇਸ਼ਾਰਾ ਵੇ non vale per i veicoli in servizio di linea per trasporto di persone, ਕਹਿੰਦੇ ਜਿਹੜੀ ਪਬਲਿਕ ਟਰਾਂਸਪੋਰਟ ਵਾਸਤੇ ਗੱਡੀਆਂ ਨੇ ਉਹਨਾਂ ਵਾਸਤੇ ਵਾਲੇ ਨਹੀਂ। ਫਾਲਸੋ। 16 ਨੰਬਰ, su strade extraurbane secondarie ਦੇ ਉੱਤੇ il limite massimo di velocità e di utanza, ਕਹਿੰਦੇ ਮੈਕਸਿਮਮ ਸਪੀਡ ਜਿਹੜੀ 80 ਦੀ ਹੈ per autovetture, autovetture ਦੇ ਲਈ con carrello appendice, ਜਿਹਨੇ carrello appendice ਪਿੱਛੇ ਲਾਈ ਹੈ। ਫਾਲਸੋ। 17 ਨੰਬਰ, il conducente driver che può effettuare inversione di marcia, ਕਹਿੰਦਾ ਡਰਾਈਵਰ ਯੂ ਟਰਨ ਕਰ ਸਕਦਾ ਹੈ su una strada doppio senso ਸੜਕ ਦੇ ਉੱਤੇ deve accertarsi, ਕਹਿੰਦਾ deve accertarsi ਵੇ ਪਹਿਲਾਂ ਯਕੀਨ ਕਰ ਲੈ se la linea di mezzeria, ਅਗਰ ਸੈਂਟਰ ਵਾਲੀ ਲਾਈਨ ਇੱਕ continua ਕੰਟੀਨਿਊ ਹੈ। ਫਾਲਤੂ ਜੀ, ਅਗਰ ਕੰਟੀਨਿਊ ਹੋਵੇ ਤਾਂ ਫਿਰ ਨਹੀਂ ਕਰ ਸਕਦਾ। 18 ਨੰਬਰ, sulle autostrade e strade extraurbane principali ਦੇ ਉੱਤੇ vietata la circolazione di pedoni, ਕਹਿੰਦਾ ਪੈਦਲ ਦਾ ਚੱਲਣਾ ਮਨਾ e animali ਤੇ ਜਾਨਵਰਾਂ ਦਾ, ad eccezione ਸਿਵਾਏ delle aree di servizio e dell'area di sosta, ਕਹਿੰਦਾ area di servizio ਤੇ area di sosta ਵਾਲੇ ਏਰੀਏ ਤੋਂ ਇਲਾਵਾ ਪੈਦਲ ਦਾ ਤੇ ਜਾਨਵਰਾਂ ਦਾ ਚੱਲਣਾ ਮਨਾ। ਵੇਰੋ 19 ਨੰਬਰ, la patente di categoria B, ਜਿਹੜਾ B ਕੈਟੇਗਰੀ ਦਾ ਲਾਇਸੈਂਸ ਹੈ abilità a condurre gli autoveicoli, ਕਹਿੰਦੇ ਇਹਦੇ ਨਾਲ ਗੱਡੀਆਂ ਚਲਾ ਸਕਦੇ ਹੋ di massa massima autorizzata non superiore 3,5 tonnellate, ਤੇ ਮੈਕਸਿਮਮ ਜਿਹੜਾ ਵਜ਼ਨ ਹੈ 3.5 ਟਨ ਤੋਂ ਜ਼ਿਆਦਾ ਨਾ ਹੋਵੇ, destinati, ਤੇ ਉਹ ਗੱਡੀਆਂ ਬਣਾਈਆਂ ਗਈਆਂ ਹੋਣ al trasporto, ਟਰਾਂਸਪੋਰਟ ਦੇ ਲਈ, di non più di 8 persone, ਬਈ 8 ਬੰਦਿਆਂ ਤੋਂ ਜ਼ਿਆਦਾ ਨਾ ਹੋਣ, oltre al conducente, ਡਰਾਈਵਰ ਤੋਂ ਇਲਾਵਾ। ਵੇਰੋ ਇਹ ਕਿਹਦੀ ਗੱਲ ਪੈ ਕਰਦਾ ਹੈ, ਆਊਟੋ ਵਿਤੂਰਾ ਜਿਹੜਾ 9 ਪੋਸਟੀ ਹੈ 9 ਸੀਟਾਂ ਵਾਲਾ, ਠੀਕ ਹੈ, ਉਹਦੇ ਵਿੱਚ ਹੁਣ 9 ਬੰਦੇ ਅਸੀਂ ਜਾ ਸਕਦੇ ਆ। ਠੀਕ ਹੈ, 8 ਪੈਸੇਂਜਰ ਹੋ ਗਏ, 9 ਡਰਾਈਵਰ ਹੋ ਗਿਆ, ਤੇ ਇਹ ਵੀ ਉਹੀ ਗੱਲ ਕਰ ਰਿਹਾ। ਠੀਕ ਹੈ, oltre al conducente ਉਹਨੇ ਕਿਹਾ ਮਤਲਬ 8 ਤੋਂ ਇਲਾਵਾ ਡਰਾਈਵਰ ਵੀ ਹੈ, ਤੇ 9 ਹੀ ਹੋ ਗਏ। 20 ਨੰਬਰ, ਕੀ ਹੈ civilmente, ਜਿਹਦੇ civile ਲੱਗ ਗਈ ਹੈ obbligato, ਉਹਦੇ ਤੇ ਲਾਗੂ ਹੁੰਦਾ ਹੈ a risarcire, ਵੀ ਉਹ ਪੈਸੇ ਭਰੇ i danni provocati, ਜਿਹੜਾ ਨੁਕਸਾਨ ਕੀਤਾ da un sinistro stradale, ਰੋਡ ਐਕਸੀਡੈਂਟ ਦੇ ਵਿੱਚ, si libera da ogni forma di responsabilità penale, ਤੇ ਕਹਿੰਦਾ penale ਤੋਂ ਵੀ libera ਹੋ ਜਾਏਗਾ, ਆਜ਼ਾਦ ਹੋ ਜਾਏਗਾ, pagando ਨੇ ਪੇ ਕਰਕੇ ammontare del danno, ਨੁਕਸਾਨ ਦੇ ਪੈਸੇ। ਫਾਲਸੋ ਜੀ, penale ਤੋਂ ਆਜ਼ਾਦ ਨਹੀਂ ਹੋ ਸਕਦਾ ਪੈਸੇ ਭਰਨੇ ਨਾਲ, civile ਤੋਂ ਹੋ ਸਕਦਾ ਹੈ ਲੇਕਿਨ penale ਤੋਂ ਨਹੀਂ। 21 ਨੰਬਰ, ਨਿਸ਼ਾਨ ਤੁਸੀਂ ਵੇਖ ਲਿਆ ਜੀ, ਖੱਬੀ ਸਾਈਡ ਤੋਂ ਸੜਕ ਐਂਟਰ ਹੋ ਰਹੀ ਹੈ, il segnale raffigurato pronuncia, ਨਿਸ਼ਾਨ ਦੱਸ ਰਿਹਾ un incrocio, ਵੀ ਇੱਕ ਚੌਕ ਹੈ, in cui si ha la precedenza, ਵੀ ਇੱਥੇ ਤੁਹਾਡੀ ਪਹਿਲ ਹੈ, sui veicoli, ਉਹਨਾਂ ਗੱਡੀਆਂ ਤੇ provenienti da sinistra, ਜਿਹੜੀਆਂ ਖੱਬੇ ਤੋਂ ਆ ਰਹੀਆਂ ਨੇ। 22 ਨੰਬਰ, ਕੋਨੋ ਆ ਗਈ ਜੀ, il cono raffigurato, ਜਿਹੜੀ ਕੋਨ ਦਿਖਾਈ ਗਈ ਹੈ, si usa,
ਕਹਿੰਦਾ ਇਸਤੇਮਾਲ ਹੁੰਦੀ ਹੈ per indicare ਦੱਸਣੇ ਦੇ ਲਈ un parcheggio riservato ਵਈ ਇੱਕ ਪਾਰਕਿੰਗ ਜਿਹੜੀ ਹੈ ਇਹ ਰਿਜ਼ਰਵ ਹੈ falso। 3 ਨੰਬਰ la distanza di sicurezza ਫਾਸਲਾ deve essere mantenuta ਕਹਿੰਦਾ ਰੱਖਣਾ ਹੈ per evitare ਬਚਣੇ ਦੇ ਲਈ il tamponamento ਟੱਕਰ ਤੋਂ vero। 24 ਨੰਬਰ ਜੀ ਇਸ ਪੇਜ ਤੋਂ ਸਵਾਲ ਆਉਂਦਾ ਹੀ ਹੁੰਦਾ ਤਕਰੀਬਨ ਹਰ ਸਕੇ ਦੇ ਵਿੱਚ il segnale raffigurato ਨਿਸ਼ਾਨ ਦਿਖਾਇਆ ਗਿਆ ਹੈ ਇਹ una strada a doppio senso ਕਹਿੰਦਾ doppio senso ਸੜਕ ਹੈ precede una strettoia ਕਹਿੰਦਾ ਅੱਗੇ strettoia ਮਤਲਬ ਅੱਗੇ ਤੰਗ ਰਸਤਾ ਹੈ ਕਿ permette il transito ਜਿਹੜਾ ਚੱਲਣੇ ਦੀ ਇਜਾਜ਼ਤ ਦਿੰਦਾ ਹੈ ਦੀ una sola fila di veicoli ਸਿਰਫ ਗੱਡੀਆਂ ਦੀ ਇੱਕ ਲਾਈਨ ਨੂੰ ਵੇਰੋ ਜੀ doppio senso ਸੜਕ ਹੈ ਅੱਗੇ ਤੰਗ ਰਸਤਾ ਹੈ ਤੇ ਇੱਕ ਸਾਈਡ ਗੱਡੀਆਂ ਦੀ ਚੱਲ ਸਕਦੀ ਹੈ ਇਹ ਰੋਸੋ ਸਾਈਡ ਜਿਹੜੀ ਇਹ ਬੰਦ ਹੈ ਠੀਕ ਹੈ। 5 ਨੰਬਰ ਨਿਸ਼ਾਨ ਤੁਸੀਂ ਵੇਖ ਰਿਹਾ ਜੀ ਕੁਰਸੀਆ ਵੱਧ ਰਿਹਾ ਇੱਕ il segnale raffigurato pronuncia ਨਿਸ਼ਾਨ ਦੱਸ ਰਿਹਾ una corsia di decelerazione ਕਹਿੰਦਾ corsia di decelerazione में falso। 26 ਨੰਬਰ la distanza di sicurezza ਫਾਸਲਾ è commisurata anche alla presenza del servo sterzo ਕਹਿੰਦਾ ਪਾਵਰ ਸਟੀਅਰਿੰਗ ਦੇ ਸਾਹਮਣੇ ਵੀ ਹੋਣਾ ਚਾਹੀਦਾ falso ਜੀ servo sterzo ਦਾ distanza di sicurezza ਨਾਲ ਕੋਈ ਤਾਲੁਕ ਨਹੀਂ। 27 ਨੰਬਰ nel attraversare incrocio ਕਹਿੰਦਾ ਚੌਕ ਕ੍ਰਾਸ ਕਰਦੇ ਹੋਏ ਇਨ ਫਿਗੂਰਾ ਤਸਵੀਰ ਵਿੱਚ passa per primo il veicolo ਕਹਿੰਦਾ ਉਹ ਗੱਡੀ ਪਹਿਲਾਂ ਗੁਜ਼ਰੇਗੀ più veloce ਜਿਹੜੀ ਜ਼ਿਆਦਾ ਤੇਜ਼ ਹੋਵੇਗੀ falso। 28 ਨੰਬਰ qualora il conducente ਕਹਿੰਦਾ ਜਦੋਂ ਡਰਾਈਵਰ veda un automobilista ਇੱਕ ਡਰਾਈਵਰ ਨੂੰ ਵੇਖਦਾ ਹੈ fermo in autostrada ਤੇ ਰੁਕਿਆ ਹੋਇਆ ਫਿਰ avaria del veicolo ਗੱਡੀ ਦੀ ਖਰਾਬ ਹੋਣ ਦੀ ਵਜ੍ਹਾ ਤੋਂ può trainare ਕਹਿੰਦਾ ਉਹ ਟੋਚਨ ਕਰ ਸਕਦਾ ਹੈ prudentemente ਬੜੇ ਇhtiyat ਧਿਆਨ ਦੇ ਨਾਲ il veicolo ਗੱਡੀ ਨੂੰ fino al primo casello di uscita ਪਹਿਲੇ uscite ਤੱਕ falso ਜੀ ਇਸ ਤਰ੍ਹਾਂ ਨਹੀਂ ਕਰ ਸਕਦਾ। 29 ਨੰਬਰ causa probabili di incidenti ਕਹਿੰਦਾ ਐਕਸੀਡੈਂਟ ਹੋ ਸਕਦਾ ਹੈ dovuti alla struttura della strada ਜਿਹੜਾ ਸੜਕ ਦਾ ਸਟਰਕਚਰ ਢਾਂਚਾ ਨਕਸ਼ਾ ਉਹਦੀ ਵਜ੍ਹਾ ਤੋਂ può essere ristrettezza della strada ਜਿਹੜੀ ਸੜਕ ਤੰਗ ਹੁੰਦੀ ਹੈ ਇਸ ਵਜ੍ਹਾ ਤੋਂ vero ਇਹ ਵੀ ਇੱਕ ਵਜ੍ਹਾ ਹੋ ਸਕਦੀ ਹੈ। 3 ਨੰਬਰ l'inquinamento atmosferico prodotto dai veicoli ਕਹਿੰਦਾ ਗੱਡੀਆਂ ਬਣਾਉਂਦੀਆਂ ਨੇ ਪੋਲੂਸ਼ਨ ਆਲੂਦਗੀ scompare del tutto ਕਹਿੰਦਾ ਇਹ ਸਾਰੀ ਖਤਮ ਹੋ ਜਾਏਗੀ accelerando a fondo ਜੇ ਤੁਸੀਂ ਫੁੱਲ ਰੇਸ ਦਿੰਦੇ ਹੋ perché alta temperatura ਕਿਉਂਕਿ ਜਿਹੜਾ ਜ਼ਿਆਦਾ ਟੈਂਪਰੇਚਰ ਹੈ fa consumare in fretta ਇਹ ਜਲਦੀ ਨਾਲ ਖਰਚ ਕਰੇਗਾ il carburante ਤੇਲ ਨੂੰ ਤੇ ਇਸ ਤਰ੍ਹਾਂ ਕਹਿੰਦਾ ਇਹ ਪੋਲੂਸ਼ਨ ਆਲੂਦਗੀ scompare ਹੋ ਸਕਦੀ ਮਤਲਬ ਸਾਰੀ ਖਤਮ ਹੋ ਸਕਦੀ ਹੈ falso ਇਸ ਤਰ੍ਹਾਂ ਜ਼ਿਆਦਾ ਹੋਵੇਗੀ। ਅੱਛਾ ਜੀ ਇਹ ਜਿਹੜਾ ਪੇਜ ਨੇ l'inquinamento ਵਾਲੇ ਇਹਦੇ ਵਿੱਚੋਂ ਵੀ ਸਵਾਲ ਆਉਂਦਾ ਹੈ ਠੀਕ ਹੈ ਇਹ ਵੀ ਆਪਣਾ ਪੇਜ ਕਲੀਅਰ ਕਰ ਲੈਣਾ।